ਜੀ ਹੀਰ ਰਾਂਝਾ ਜਿਹੜੀ ਬਾਕੀ ਲਿਖੀਆਂ ਗਈਆਂ ਨੇ ਉਹ ਕਿਸ ਤਰ੍ਹਾਂ ਮੁਖਤਲਿਫ ਨੇ ਵਾਰਿਸ ਸ਼ਾਹ ਦੀ ਹੀਰ ਤੋਂ? ਇਹਦੇ ਤੇ ਥੋੜੀ ਗੱਲ ਕਰ ਲਈਏ। ਵੇਖੋ ਗੱਲ ਇਹ ਹੈ ਕਿ ਆਮ ਪੇਂਡੂ ਬੰਦੇ ਤੋਂ ਲੈ ਕੇ ਤੇ ਹੁਣ ਤੱਕ ਦੇ ਪੜ੍ਹੇ ਲਿਖੇ ਦਾਨਿਸ਼ਵਰਾਂ ਤੱਕ ਲੋਕੀ ਇਹ ਸਵਾਲ ਜ਼ਰੂਰ ਪੁੱਛਦੇ ਨੇ ਕਿ ਜੀ ਹੀਰ ਰਾਂਝੇ ਦਾ ਅਸਲ ਕਿੱਸਾ ਕੀ ਸੀ ਹਮ, ਔਰ ਕਿਆ ਇਹ ਹੀਰ ਰਾਂਝੇ ਦਾ ਅਸਲ ਕਿੱਸਾ ਹੈ। ਸਾਨੂੰ ਪਤਾ ਹੈ ਕਿ ਹੀਰ ਦੀ ਕਬਰ ਹੈਗੀ ਹੈ ਹਮ, ਝੰਗ 'ਚ, ਉਹਦੇ ਬਾਰੇ 'ਚ ਕਈ ਗੱਲਾਂ ਮਸ਼ਹੂਰ ਨੇ। ਸਾਨੂੰ ਇਹ ਵੀ ਪਤਾ ਹੈ ਕਿ ਰਾਂਝੇ ਦੀ ਵੀ ਕਬਰ ਹੈਗੀ ਹੈ ਆਪਣਾ ਰਾਂਝਿਆਂ ਦੇ ਸਰਗੋਧੇ ਦੇ ਵਿੱਚ। ਇਹ ਤਾਂ ਗੱਲਾਂ ਆਪਣੀ ਜਗ੍ਹਾ 'ਤੇ ਦਰੁਸਤ ਨੇ, ਹਮ, ਪਰ ਇਹ ਹੈ ਕਿ ਜਿਹੜੀ ਕਹਿੰਦੇ ਨੇ ਨਾ ਜੀ ਹੀਰ ਸੱਚੀ ਕਹਾਣੀ ਸੀ ਕਿ ਨਹੀਂ ਸੀ ਕਹਾਣੀ, ਇਹਦੇ ਬਾਰੇ 'ਚ ਕਿ ਅਸਲ ਕਹਾਣੀ ਕੀ ਸੀ ਔਰ ਉਹ ਅਸਲ ਕਹਾਣੀ ਜਿਹੜੀ ਹੈ ਉਹ ਕਿਵੇਂ ਹੋਈ ਔਰ ਕਿਵੇਂ ਨਹੀਂ ਹੋਈ, ਇਹਦਾ ਕਿਸੇ ਨੂੰ ਕੋਈ ਪਤਾ ਨਹੀਂ। ਔਰ ਠੀਕ। ਹੋ ਸਕਦਾ ਹੈ ਕਿ ਉਹ ਕੋਈ ਛੋਟੀ ਮੋਟੀ ਕਹਾਣੀ ਹੋਵੇ ਹਮ, ਜਿਹੜੀ ਕਿ ਪਾਪੂਲਰ ਹੋ ਕੇ ਤੇ ਉਹਨੇ ਇੱਕ ਬਹੁਤ ਹੀ ਫੋਕ ਦੀ ਸ਼ਕਲ ਇਖਤਿਆਰ ਕਰ ਲਈ। ਠੀਕ ਹੈ। ਇਸੇ ਲਈ ਅਸੀਂ ਦੇਖਦੇ ਹਾਂ ਕਿ ਸ਼ਾਹ ਹੁਸੈਨ ਦੇ ਵਿੱਚ ਹੀਰ ਰਾਂਝੇ ਦੀ ਬਹੁਤ ਰਮਜ਼ ਆਉਂਦੀ ਹੈ ਔਰ ਫਿਰ ਅਸੀਂ ਬੁੱਲੇ ਸ਼ਾਹ ਵਿੱਚ ਵੀ ਵੇਖਦੇ ਹਾਂ ਕਿ ਹੀਰ ਰਾਂਝੇ ਦੀ ਤਸੱਵੁਫ ਦੇ ਬਿਆਨ ਦੇ ਵਿੱਚ ਜਿਹੜੀ ਹੈ ਉਹ ਬੜੀ ਰਮਜ਼ ਦੇ ਤੌਰ ਦੇ ਉੱਤੇ ਆਉਂਦੀ ਹੈ। ਹਮ, ਅੱਛਾ, ਹੁਣ ਤੁਸੀਂ ਇਹ ਦੇਖੋ ਕਿ ਹੀਰ ਰਾਂਝਾ ਅਸੀਂ ਜਿਹੜੇ ਮੁੱਢਲੇ ਇਹਦੇ ਰਾਈਟਰਸ ਨੇ ਉਹ ਤਿੰਨ ਜਾਂ ਚਾਰ ਨੇ। ਅੱਛਾ। ਇੱਕ ਤੇ ਪਹਿਲਾ ਸਭ ਤੋਂ ਜਿਸ ਨੇ ਲਿਖੀ ਜਿਹੜਾ ਕਿ ਸ਼ਾਹ ਹੁਸੈਨ ਦਾ ਕੰਟੈਂਪਰੇਰੀ ਸੀ ਹਮ, ਉਹ ਦਮੋਦਰ ਦਾਸ ਸੀ। ਠੀਕ ਹੈ। ਦੂਜਾ ਜਿਹੜਾ ਸੀ ਉਹ ਦੂਜਾ ਤੇ ਤੀਜਾ ਜਿਹੜੇ ਸਨ ਉਹ ਸ਼ਾਹਜਹਾਨ ਮੁਕਬਲ ਔਰ ਅਹਿਮਦ ਗੁਜਰ ਸੀ ਠੀਕ। ਔਰ ਫਿਰ ਵਾਰਿਸ ਸ਼ਾਹ ਸੀ ਹਮ, ਚੌਥਾ। ਅੱਛਾ, ਹੁਣ ਜਿਹੜਾ ਇਹ 'ਚ ਤੁਹਾਨੂੰ ਮੈਂ ਇੱਕ ਇਹ ਵੀ ਦੱਸ ਦਿਆਂ ਕਿ ਜਿਹੜੀ ਬਹਿਰ ਹੈ ਹਮ, ਸ਼ਾਇਰੀ ਦੀ, ਜੀ। ਉਹ ਸ਼ਾਹਜਹਾਨ ਮੁਕਬਲ ਦੀ ਐਗਜ਼ੈਕਟਲੀ ਉਹੀ ਬਹਿਰ ਹੈ ਜਿਹੜੀ ਵਾਰਿਸ ਸ਼ਾਹ ਦੀ ਹੈ। ਅੱਛਾ। ਲੇਕਿਨ ਸ਼ਾਹਜਹਾਨ ਮੁਕਬਲ ਦੀ ਜਿਹੜੀ ਹੈ ਉਹ ਕੋਈ ਮਸ਼ਹੂਰ ਨਹੀਂ ਹੋਈ ਔਰ ਸਿਰਫ ਹੁਣ ਟੈਕਸਟ ਬੁੱਕਾਂ ਦੇ ਤੌਰ 'ਤੇ ਪੜ੍ਹੀ ਜਾਂਦੀ ਹੈ। ਅੱਛਾ। ਇੱਕ ਤਾਂ ਗੱਲ ਇਹ ਹੈ ਕਿ ਔਰ ਇਹ ਜਿੰਨੇ ਅਸੀਂ ਮੈਂ ਚਾਰ ਜਿਨ੍ਹਾਂ ਦਾ ਜ਼ਿਕਰ ਕੀਤਾ ਇਹਨਾਂ ਚਾਰਾਂ ਨੇ ਕਿਸੇ ਨੂੰ ਮੁਖਤਲਿਫ ਤਰੀਕੇ ਨਾਲ ਲਿਖਿਆ ਹੈ। ਅੱਛਾ। ਇਹ ਇੱਕ ਕਿੱਸਾ ਇੱਕ ਤਰ੍ਹਾਂ ਨਹੀਂ ਲਿਖਿਆ ਗਿਆ। ਅੱਛਾ ਅੱਛਾ, ਲੇਕਿਨ ਕਰੈਕਟਰ ਦੇ ਉਹੀ ਸਨ ਬਸ ਦੋ ਚਾਰ। ਕਰੈਕਟਰ ਉਹ ਨੇ ਲੇਕਿਨ ਕਰੈਕਟਰਸ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ, ਹਮ, ਜਿਵੇਂ ਕਿੱਸਾ ਸ਼ੁਰੂ ਹੁੰਦਾ ਹੈ ਜਿਵੇਂ ਕਿੱਸਾ ਐਂਡ ਹੁੰਦਾ ਹੈ, ਉਹ ਬਿਲਕੁਲ ਵੱਖੋ ਵੱਖ ਹੈ। ਹਮ, ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਸਭ ਤੋਂ ਪਹਿਲੇ ਹੀਰ ਲਿਖੀ ਗਈ ਉਹ ਦਮੋਦਰ ਦਾਸ ਦੀ ਸੀ। ਠੀਕ ਹੈ। ਦਮੋਦਰ ਦਾਸ ਦਾ ਜਿਹੜਾ ਸਮਾਜ ਹੈ ਜਿਹੜਾ ਉਹ ਪੋਰਟਰੇ ਕਰਦਾ ਹੈ ਰਾਂਝੇ ਦਾ ਸਮਾਜ ਯਾਨੀ ਤਖਤ ਹਜ਼ਾਰਾ, ਜੀ। ਉਹ ਜਿਹੜਾ ਸਮਾਜ ਹੈ ਉਹ ਇੱਕ ਲੱਗਦਾ ਹੈ ਜਿਵੇਂ ਕਿ ਕਬਾਇਲੀ ਸਿਸਟਮ ਹੈ। ਅੱਛਾ। ਕਬਾਇਲੀ ਸਿਸਟਮ ਹੈ ਉਹਦੇ 'ਚ ਕਬਾਇਲਰੀ ਰਾਈਵਲਰੀਜ਼ ਨੇ। ਹਮ, ਇਹ ਗੱਲ ਸਾਂਝੀ ਹੈ ਉਹਦੇ 'ਚ ਕਿ ਬਈ ਰਾਂਝੇ ਦਾ ਪਿਓ ਰਾਂਝੇ ਨਾਲ ਬਹੁਤ ਪਿਆਰ ਕਰਦਾ ਹੈ, ਭਰਾ ਜਿਹੜੇ ਨੇ ਉਹ ਜੈਲਸ ਨੇ। ਲੇਕਿਨ ਦਮੋਦਰ ਦਾਸ ਇੱਕ ਲੰਮੀ ਕਹਾਣੀ ਸੁਣਾਉਂਦਾ ਹੈ ਕਿ ਕਿਵੇਂ ਭਰਾ ਸਾਜ਼ਿਸ਼ ਕਰਦੇ ਨੇ, ਕਿਵੇਂ ਹੁੰਦਾ ਹੈ। ਉਹ ਇੱਕ ਲੰਮੀ ਫਿਰ ਆਪਣਾ ਰਾਂਝੇ ਦਾ ਪਿਓ ਜਿਹੜਾ ਹੈ ਉਹਦੇ ਆਪਣੀ ਜ਼ਿੰਦਗੀ 'ਚ ਹੀ ਰਾਂਝੇ ਦੀ ਕਿਤੇ ਮੰਗਣੀ ਕਰ ਦਿੰਦਾ ਹੈ ਹਮ, ਕਿਸੇ ਵੱਡੇ ਫੈਮਿਲੀ ਦੇ ਵਿੱਚ ਤਾਂ ਕਿ ਉਹ ਰਾਂਝੇ ਨੂੰ ਪ੍ਰੋਟੈਕਟ ਕਰ ਸਕਣ ਉਹਦੇ ਮਰਨ ਤੋਂ ਬਾਅਦ। ਅੱਛਾ, ਬੜਾ ਫੈਮਿਲੀ ਡਰਾਮਾ ਟਾਈਪ। ਫੈਮਿਲੀ ਡਰਾਮਾ ਟਾਈਪ ਵਾਰਿਸ ਸ਼ਾਹ। ਅੱਛਾ, ਇਹ ਸਾਰਾ ਕੱਟਤਾ ਹੈ ਨਾ ਹਾਂ ਸਾਰਾ। ਵਾਰਿਸ ਸ਼ਾਹ ਨੇ ਇਹਨਾਂ ਨੂੰ ਸਾਰਿਆਂ ਨੂੰ ਕੱਢ ਦਿੰਦਾ ਹੈ। ਹਾਂ। ਮਤਲਬ ਇਹ ਹੈ ਕਿ ਉਹ ਕਹਿੰਦਾ ਅੱਛਾ ਉਹ ਕਹਾਣੀ ਨੂੰ ਸ਼ੁਰੂ ਇੱਥੋਂ ਕਰਦਾ ਹੈ ਕਿ ਜਿਹੜੀ ਕਹਾਣੀ ਸ਼ੁਰੂ ਹੁੰਦੀ ਹੈ ਹਮ, ਉਹ ਹੁੰਦੀ ਹੈ ਇਕਨੋਮਿਕ ਕਾਨਫਲਿਕਟ ਤੋਂ, ਹਮ, ਜਿਹੜੀ ਕਿ ਤੁਹਾਨੂੰ ਦਮੋਦਰ ਦਾਸ 'ਚ ਨਹੀਂ ਮਿਲਦੀ। ਠੀਕ ਹੈ। ਦਮੋਦਰ ਦਾਸ ਮਿਲਦੀ ਹੈ ਕਿ ਕਾਮ ਜੈਲਸੀ ਹੈ ਹਮ, ਭਰਾਵਾਂ ਦੀ। ਠੀਕ। ਵਾਰਿਸ ਸ਼ਾਹ ਕਹਿੰਦਾ ਹੈ ਕਿ ਨਹੀਂ, ਗੱਲ ਇਹ ਸੀ ਤਕਦੀਰ ਸੇਤੀ ਹਮ, ਮੌਜੂ ਹੱਕ ਹੋਇਆ, ਹਮ, ਭਾਈ ਰਾਂਝੇ ਦੇ ਨਾਲ ਖੇਡਦੇ ਨੇ। ਗੱਲ ਮੁਕਾ ਦਿੰਦਾ ਇੱਥੇ। ਹਮ, ਅੱਗੇ ਚੱਲ ਕੇ ਕਹਿੰਦਾ ਹੈ ਕਿ ਹਜ਼ਰਤ ਕਾਜ਼ੀ ਤੇ ਪੈਂਚ ਸਦਾ ਸਾਰੇ ਭਾਈਆਂ ਜ਼ਮੀਨ ਨੂੰ ਕੱਛ ਪਾਈ ਆਈ। ਕੱਛ ਪਾਉਣ ਦਾ ਮਤਲਬ ਹੈ ਕਿ ਉਹਦੀ ਪੈਮਾਇਸ਼ ਕੀਤੀ ਗਈ। ਹਾਂ। ਕਾਜ਼ੀ ਸੱਦਿਆ ਗਿਆ, ਪੈਂਚ ਸੱਦੇ ਗਏ, ਉਹਨਾਂ ਨੇ ਜ਼ਮੀਨ ਜਿਹੜੀ ਹੈ ਉਹ ਉਹਨੂੰ ਮੇਜਰ ਕੀਤਾ ਹਾਂ, ਕਿ ਬਟਵਾਰਾ total ਕਰ ਕਿੰਨੀ ਦਿੱਤਾ। ਜ਼ਮੀਨ ਠੀਕ। ਕੀਤੀ ਹੈ। ਹਾਂਜੀ। ਵੱਡੀ ਦੇ ਕੇ ਭੂਏ ਦੇ ਬਣੇ ਵਾਰਿਸ।
ਰਿਸ਼ਵਤ ਦੇ ਕੇ ਭਰਾ ਜਿਹੜੇ ਨੇ ਉਹ ਜ਼ਮੀਨ ਦੇ ਵਾਰਿਸ ਬਣ ਗਏ। ਬੰਜਰ ਜ਼ਮੀਨ ਰਣਜੇਠੇ ਨੂੰ ਆਈ ਆਏ ਤੇ ਰਾਂਝੇ ਨੂੰ ਬੰਜਰ ਜ਼ਮੀਨ ਦੇ ਦਿੱਤੀ। ਠੀਕ। ਹੁਣ ਉਸ ਤੋਂ ਬਾਅਦ ਜਿਹੜਾ ਪੂਰਾ ਆਪਣਾ ਜਿਹੜਾ ਦਮੋਦਰ ਦਾਸ ਹੈ ਔਰ ਜਿਹੜਾ ਹਾਫਿਜ਼ ਮੁਕਬਲ ਹੈ, ਉਹ ਦੋਵੇਂ ਇੰਤਜ਼ਾਰ ਕਰਦੇ ਨੇ ਕਿ ਜਿਵੇਂ ਰਾਂਝੇ ਨੂੰ ਖ਼ਾਬ ਵਿੱਚ ਹੀਰ ਨਜ਼ਰ ਆਈ ਔਰ ਖ਼ਾਬ ਵਿੱਚ ਉਹ ਹੀਰ ਦੇ ਉੱਤੇ ਆਸ਼ਿਕ ਹੋ ਗਿਆ। ਅੱਛਾ ਅੱਛਾ। ਔਰ ਉਹ ਤੁਰ ਪਿਆ। ਠੀਕ ਹੈ। ਨਹੀਂ, ਦਮੋਦਰ ਦਾਸ ਇੰਜ ਨਹੀਂ ਹੈ। ਦਮੋਦਰ ਦਾਸ ਇਹ ਹੈ ਕਿ ਉਹ ਸਾਜ਼ਿਸ਼ ਤੋਂ ਨੱਸ ਕੇ ਗਿਆ। ਉਹਨੂੰ ਪਤਾ ਲੱਗ ਗਿਆ ਕਿ ਉਹਨੇ ਮਾਰਨ ਦੀ ਸਾਜ਼ਿਸ਼ ਹੋ ਰਹੀ ਹੈ, ਇਸ ਲਈ ਉੱਥੋਂ ਨੱਸ ਗਿਆ। ਠੀਕ ਹੈ। ਹਾਫਿਜ਼ ਮੁਕਬਲ ਦੇ ਵਿੱਚ ਇਹ ਹੈ ਕਿ ਉਹਨੂੰ ਖ਼ਾਬ ਹੀਰ ਨਜ਼ਰ ਆਈ ਤੇ ਉਹ ਆਪਣਾ ਉਹਨੇ ਸਵੇਰੇ ਉੱਠ ਕੇ ਭਰਜਾਈਆਂ ਨੂੰ ਕਿਹਾ ਕਿ ਮੈਂ ਤੇ ਹੁਣ ਚੱਲਿਆ ਤੇ ਮੈਂ ਤਾਂ ਉਹ ਤੋਂ ਬਗੈਰ ਰਹਿ ਨਹੀਂ ਸਕਦਾ। ਤੇ ਭਰਜਾਈਆਂ ਜਿਹੜੀਆਂ ਨੇ ਉਹ ਮਿੰਨਤਾਂ ਕਰ ਰਹੀਆਂ ਨੇ, ਤਰਲੇ ਪਾ ਰਹੀਆਂ ਨੇ। ਮਤਲਬ ਜਿਹੜੀ ਹਾਫਿਜ਼ ਮੁਕਬਲ ਦੀਆਂ ਭਰਜਾਈਆਂ ਨੇ ਉਹ ਬੜੀਆਂ ਸ਼ਫੀਕ ਤੇ ਬੜੀਆਂ ਮਿਹਰਬਾਨ ਤੇ ਬੜੀਆਂ ਮਾਵਾਂ ਵਗਦੀਆਂ ਨੇ। ਰਾਂਝਾ ਕਹਿੰਦਾ ਨਹੀਂ, ਸੌਰੀ ਵਾਰਿਸ ਸ਼ਾਹ ਕਹਿੰਦਾ ਨਹੀਂ, ਉਹ ਸ਼ਰੀਕਾ ਨੇ, ਜਿਹੜਾ ਰੀਅਲ ਹੈ। ਜੀ ਹਾਂ, ਠੀਕ ਹੈ। ਕਿ ਉਹ ਉਹਨੂੰ ਜ਼ਮੀਨ ਉਹਦੇ ਕੋਲੋਂ ਖੋਹ ਕੇ ਤੇ ਉਹਨੂੰ ਬਦਨਾਮ ਕਰਕੇ ਉੱਥੋਂ ਕੱਢਣਾ ਚਾਹੁੰਦੇ ਨੇ ਉਹ, ਤੇ ਇਸ ਵਾਸਤੇ ਉੱਥੋਂ ਨਿਕਲਦਾ ਹੈ। ਠੀਕ। ਅੱਛਾ, ਫਿਰ ਤੁਸੀਂ ਦੇਖੋ ਕਿ ਜਦੋਂ ਉਹ ਤਖਤ ਹਜ਼ਾਰਿਓਂ ਨਿਕਲ ਪੈਂਦਾ ਹੈ ਤੇ ਫਿਰ ਤੁਹਾਨੂੰ ਇੱਕ ਕਹਾਣੀ ਦਾ ਹੋਰ ਮੋੜ ਨਜ਼ਰ ਆਉਂਦੇ ਨੇ। ਮਿਸਾਲ ਦੇ ਤੌਰ 'ਤੇ ਜਿਹੜਾ ਦਮੋਦਰ ਦਾਸ ਹੈ, ਦਮੋਦਰ ਦਾਸ ਅਸਲ ਦੇ ਵਿੱਚ ਦਮੋਦਰ ਦਾਸ ਇੱਕ ਫਿਲਮ ਰਾਈਟਰ ਹੈ। ਸਹੀ। ਫਿਲਮ ਦਾ ਸਕ੍ਰਿਪਟ ਲਿਖਦਾ ਹੈ ਕਿ ਰਾਹ ਦੇ ਵਿੱਚ ਇੱਕ ਮਸਜਿਦ ਦੇ ਵਿੱਚ ਉਹ ਰਾਤ ਸੌਂਦਾ ਹੈ, ਉੱਥੇ ਇੱਕ ਔਰਤ ਹੈ, ਉਹ ਉਹਦੀ ਕੁੜੀ ਹੈ, ਉਹ ਤੇ ਆਸ਼ਿਕ ਹੋ ਜਾਂਦੀ ਹੈ, ਉਹ ਝੂਠ ਬੋਲ ਕੇ ਉਹਦੇ ਨਾਲ ਵਿਆਹ ਕਰਨਾ ਚਾਹੁੰਦੇ ਨੇ ਬਾਕੀ ਮੁਸਾਫਰ। ਉਹ ਲੰਮੀ ਕਹਾਣੀ ਹੁੰਦਾ। ਵਾਰਿਸ ਸ਼ਾਹ ਉੱਥੇ ਕਦੇ ਨਹੀਂ ਟਿਕਦਾ। ਵਾਰਿਸ ਸ਼ਾਹ ਸਿੱਧਾ ਉਹਨੂੰ ਮਸਜਿਦ 'ਚ ਲੈ ਜਾਂਦਾ। ਠੀਕ। ਔਰ ਉੱਥੇ ਜਾ ਕੇ ਉਹ ਢੱਠਾ ਹੈ ਵਿਚਾਰਾ, ਆਪਣਾ ਕੀ ਕਹਿੰਦੇ ਨੇ, ਪਰੇਸ਼ਾਨ ਹੈ ਔਰ ਥੱਕਿਆ ਹੈ, ਭੁੱਖਾ ਹੈ, ਤੇ ਉਹ ਕਿਉਂਕਿ ਵੰਜਲੀ ਵਜਾਉਂਦਾ ਹੈ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਹੈ। ਭਰਜਾਈਆਂ ਨੂੰ ਵੀ ਉਹੀ ਇਤਰਾਜ਼ ਸੀ ਕਿ ਇਹ ਵੰਜਲੀ ਵਜਾਉਂਦਾ ਹੈ, ਤੇ ਉਹ ਵੰਜਲੀ ਵਜਾਉਂਦਾ ਹੈ ਤੇ ਸਾਰਾ ਪਿੰਡ ਇਕੱਠਾ ਹੋ ਜਾਂਦਾ ਹੈ ਮਸਜਿਦ ਦੇ ਗਿਰਦ। ਠੀਕ। ਤੇ ਵਾਰਿਸ ਸ਼ਾਹ ਕਹਿੰਦਾ ਹੈ ਕਿ ਵਾਰਿਸ ਸ਼ਾਹ ਮੀਆਂ ਪੰਡ ਝਗੜਿਆਂ ਦੀ ਪਿੱਛੋਂ ਮੁੱਲਾ ਮਸਜਿਦ ਦਾ ਆਉਂਦਾ ਹੈ। ਅੱਛਾ, ਹੁਣ ਇੱਥੇ ਤੁਸੀਂ ਦੇਖੋ ਕਿ ਜਿਹੜਾ ਮਸਜਿਦ ਦੇ ਉੱਤੇ ਵੀ ਜਿਹੜਾ ਦਮੋਦਰ ਦਾਸ ਦਾ ਹੈ ਉਹ ਹੋਰ ਕਿੱਸਾ ਹੈ। ਉੱਥੇ ਇੱਕ ਹੋਰ ਸਾਜ਼ਿਸ਼ ਚੱਲ ਰਹੀ ਹੈ। ਅੱਛਾ। ਹਾਫਿਜ਼ ਮੁਕਬਲ ਜਿਹੜਾ ਹੈ ਉਹਦਾ ਜਿਹੜਾ ਮੁੱਲਾ ਹੈ, ਹਾਫਿਜ਼ ਮੁਕਬਲ ਆਪ ਮੁੱਲਾ ਸੀ। ਅੱਛਾ। ਮਸਜਿਦ ਦਾ ਇਮਾਮ ਸੀ। ਅੱਛਾ ਅੱਛਾ। ਤੇ ਹਾਫਿਜ਼ ਮੁਕਬਲ ਜਿਹੜਾ ਹੈ ਉਹ ਕਹਿੰਦਾ ਕਿ ਜੀ ਜਿਹੜਾ ਮੁੱਲਾ ਮਸਜਿਦ ਦਾ ਹੈ ਉਹ ਉਹਨੂੰ ਬਹੁਤ ਹੀ ਪਿਆਰ ਨਾਲ ਰਿਸੀਵ ਕਰਦਾ ਹੈ, ਉਹਦੇ ਲਈ ਰੋਟੀਆਂ ਮੰਗਵਾਉਂਦਾ ਹੈ, ਉਹਦੇ ਲਈ ਖਾਣੇ ਮੰਗਵਾਉਂਦਾ ਹੈ, ਉਹਦੀ ਟਹਿਲ ਸੇਵਾ ਕਰਦਾ ਹੈ ਔਰ ਸਵੇਰੇ ਦੁਆਵਾਂ ਦੇ ਕੇ ਉਹਨੂੰ ਭੇਜਦਾ ਹੈ। ਅੱਛਾ ਅੱਛਾ ਅੱਛਾ। ਆਪਣੀ ਪਰਸਪੈਕਟਿਵ ਦੇ ਨਾਲ ਫਿਰ ਉਹਨੂੰ ਜਸਟੀਫਾਈ। ਠੀਕ ਹੈ ਨਾ, ਉਹ ਇੱਕ ਕੰਜ਼ਰਵੇਟਿਵ ਪਰਸਪੈਕਟਿਵ ਦੇ ਨਾਲ। ਵਾਰਿਸ ਸ਼ਾਹ ਜਿਹੜਾ ਹੈ ਉਹ ਮੁੱਲਾ ਤੇ ਉਹਦੀ ਆਪਸ ਵਿੱਚ ਮਾਂ ਭੈਣ ਦੀ ਕਰਵਾਉਂਦਾ ਹੈ। ਠੀਕ। ਵਾਰਿਸ ਸ਼ਾਹ ਵਿੱਚ ਗੁਜ਼ਰਿਆਂ ਫੇਲ ਕਰਦੇ, ਮੁੱਲਾ ਜੋਤਰੇ ਲਾਉਂਦੇ ਵਾਹੀਆਂ ਨੂੰ। ਠੀਕ। ਕਿ ਉਹ ਬਿਲਕੁਲ ਇੱਕ ਜਿਹੜੀ ਸੂਫੀ ਦੀ ਔਰ ਜਿਹੜੀ ਮੁੱਲਾਂ ਦੀ ਜਿਹੜੇ ਕੰਟਰਾਡਿਕਸ਼ਨ ਹੈ ਉਹਨੂੰ ਉੱਥੇ ਕਰਵਾਉਂਦਾ ਉਹ। ਲੇਕਿਨ ਹਾਫਿਜ਼ ਮੁਕਬਲ ਨਹੀਂ ਕਰਵਾਉਂਦਾ। ਹਾਫਿਜ਼ ਮੁਕਬਲ ਤਾਂ ਮੌਲਵੀ ਬਹੁਤ ਹੀ ਆਪਣਾ ਮਿਹਰਬਾਨ ਔਰ ਜਨਾਬ ਉਹ ਕਹਿੰਦਾ ਕਿ ਆ ਬਹਿ ਜਾ ਉੱਤੇ ਸ਼ਤਰੰਜੀਆਂ ਦੇ ਤੇ ਖਾਣੇ ਮੰਗਵਾ ਰਿਹਾ ਤੇ ਸ਼ਾਗਿਰਦਾਂ ਨੂੰ ਕਹਿ ਰਿਹਾ ਇਹਦੀ ਟਹਿਲ ਸੇਵਾ ਕਰੋ ਤੇ ਦੁਆਵਾਂ ਦੇ ਕੇ ਕਰ ਰਿਹਾ। ਅੱਛਾ, ਫਿਰ ਦੇਖੋ ਉੱਥੋਂ ਜਦੋਂ ਰਾਂਝਾ ਨਿਕਲਦਾ ਹੈ ਤੇ ਅੱਗੇ ਜਾਂਦਾ ਹੈ, ਉਹਨੇ ਦਰਿਆ ਪਾਰ ਕਰਨਾ ਹੈ। ਠੀਕ। ਹੁਣ ਮੈਂ ਕਹਾਣੀ ਤੁਹਾਨੂੰ ਫਿਜ਼ਿਕਸ ਦੱਸ ਰਿਹਾ। ਜੀ ਬਿਲਕੁਲ। ਉਹਨੇ ਅੱਗੋਂ ਪਾਰ ਕਰਨਾ ਹੈ ਦਰਿਆ ਚਨਾਬ ਤੇ ਸਿਆਲਾਂ ਦੇ ਝੰਗ ਵਿੱਚ ਜਾਣਾ ਹੈ। ਠੀਕ ਹੈ। ਅੱਛਾ, ਹੁਣ ਜਿਹੜੀ ਦਮੋਦਰ ਦਾਸ ਦੀ ਕਹਾਣੀ ਹੈ ਉਹਦੇ ਵਿੱਚ ਇੱਕ ਬਿਲਕੁਲ ਹੀ ਮੁਖਤਲਿਫ ਕਿੱਸਾ ਹੈ ਕਿ ਜਿਹੜਾ ਆਪਣਾ ਲੁੱਡਣ ਮਲਾਹ ਹੈ, ਲੁੱਡਣ ਮਲਾਹ ਜਿਹੜਾ ਹੈ ਉਹ ਕਿਸੇ ਰਾਠ ਦਾ ਮਲਾਹ ਹੈ।
ਉਸ ਰਾਠ ਨੇ ਉਹਨੂੰ ਕੱਢ ਦਿੱਤਾ ਹੈ। ਔਰ ਹੀਰ ਜਿਹੜੀ ਹੈ ਇਹ ਬਕਾਇਦਾ ਫੌਜ ਲੈ ਕੇ ਜਾ ਕੇ ਉਸ ਰਾਠ ਤੇ ਹਮਲਾ ਕਰਦੀ ਹੈ, ਅੱਛਾ, ਲੁੱਟਣ ਦੀ ਵਜ੍ਹਾ ਤੋਂ, ਅੱਛਾ, ਵਗੈਰਾ ਵਗੈਰਾ। ਜਿਹੜਾ ਆਪਣਾ ਹਾਫਿਜ਼ ਮੁਕਬਲ ਹੈ ਉਹ ਵੀ ਜਦੋਂ ਮੱਲਾਹ ਦੇ ਨਾਲ ਟਕਰਾਅ ਕਰਵਾਉਂਦਾ ਹੈ ਤੇ ਉਹ ਵੀ ਮੱਲਾਹ ਵੀ ਬੜਾ ਮਤਲਬ ਇਹ ਹੈ ਕਿ ਕਾਇੰਡ ਹੈ ਉਹਦੇ ਨਾਲ, ਬੜਾ ਮਿਹਰਬਾਨ ਹੈ ਤੇ ਉਹਨੂੰ ਕਹਿੰਦਾ ਚੱਲ ਭਾਈ ਤੈਨੂੰ ਮੈਂ ਤੈਨੂੰ ਛੱਡ ਕੇ ਆਵਾਂਗਾ ਦਰਿਆ ਤੋਂ ਪਾਰ, ਤੂੰ ਫਿਕਰ ਨਾ ਕਰ, ਅਸੀਂ ਤੇਰੇ ਨਾਲ ਹੈ, ਔਰ ਵਗੈਰਾ ਵਗੈਰਾ। ਵਾਰਿਸ ਸ਼ਾਹ ਬਿਲਕੁਲ ਕਹਾਣੀ ਨਹੀਂ ਪਲਟਦਾ। ਵਾਰਿਸ ਸ਼ਾਹ ਜਿਹੜਾ ਹੈ ਉਹ ਜਿਹੜਾ ਮੱਲਾਹ ਹੈ ਉਹਨੂੰ ਕਮਰਸ਼ੀਅਲ ਤਬਕੇ ਦਾ ਇੱਕ ਰਿਪਰੈਜ਼ੈਂਟੇਟਿਵ ਸਮਝ ਬਣਾਉਂਦਾ ਹੈ, ਬਿਲਕੁਲ ਠੀਕ ਹੈ, ਜਿਹੜਾ ਕਿ ਜਿਹਦੇ ਲਈ ਪੈਸਾ ਜ਼ਿਆਦਾ ਜ਼ਰੂਰੀ, ਠੀਕ ਹੈ ਨਾ। ਉਹ ਕਹਿੰਦੇ ਪੈਸੇ ਦੇ ਨਹੀਂ ਤੇ ਮੈਂ ਤੈਨੂੰ ਬਿਆਨ ਨਹੀਂ ਦੇਣਾ, ਔਰ ਠੀਕ ਹੈ। ਅਸੀਂ ਉਹ ਕਹਿੰਦਾ ਨਾ, ਰਾਂਝਾ ਕਹਿੰਦਾ ਨਾ ਉਹਨੂੰ ਮੱਲਾਹ ਨੂੰ, ਬੇੜੇ ਚਾੜ ਲੈ ਰੱਬ ਦੇ ਵਾਸਤੇ ਤੇ, ਠੀਕ। ਮੱਲਾਹ ਕਹਿੰਦਾ ਅਸੀਂ ਰੱਬ ਕੀ ਜਾਣੀਏ ਭੈਣ ਪਾੜਾ, ਬੇੜਾ ਠੇਲ ਦੇ ਲੱਭ ਦੇ ਵਾਸਤੇ ਤੇ, ਅਸੀਂ ਤੇ ਪੈਸੇ ਲਈ, ਜੇ ਕੋਈ ਸਾਨੂੰ ਪੈਸੇ ਦੇਵੇ ਤੇ ਗੋਦੀ ਵਿੱਚ ਬਿਠਾ ਕੇ ਉਹਨੂੰ ਪਹਾੜ ਉਤਾਰਨੇ ਆ, ਤੇ ਕੁੱਤਾ ਅਤੇ ਫਕੀਰ ਨੂੰ ਬੇੜੀ ਵਿੱਚ ਵਾੜਦੇ ਹੀ ਨਹੀਂ ਅਸੀਂ, ਕੁੱਤਿਆਂ ਤੇ ਫਕੀਰਾਂ ਨੂੰ ਬੇੜੀ 'ਚ ਨਹੀਂ ਚੜ੍ਹਨ ਦਿੰਦੇ ਅਸੀਂ। ਸੋ ਤੂੰ ਇੱਕ ਕੁੱਤਾ ਹੈ, ਕੋਈ ਮੁਫਤ ਵਾਲਾ ਕੰਮ ਨਹੀਂ ਹੋਏਗਾ, ਮੁਫਤ ਵਾਲਾ ਕੰਮ ਕੋਈ ਨਹੀਂ ਹੋਏਗਾ। ਸੋ ਉੱਥੇ ਵੀ ਵਾਰਿਸ ਸ਼ਾਹ ਜਿਹੜਾ ਹੈ ਉਹ ਟਕਰਾਅ ਦਿਖਾਉਂਦਾ ਹੈ ਕਮਰਸ਼ੀਅਲ ਕਲਾਸ ਦਾ ਔਰ ਰਾਂਝੇ ਦਾ, ਜਿਹੜਾ ਕਿ ਦਮੋਦਰ ਦਾਸ ਔਰ ਉਹ ਨਹੀਂ ਦਿਖਾਉਂਦੇ, ਜੀ ਹਾਂ, ਠੀਕ ਹੈ। ਅੱਛਾ, ਹੁਣ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਉੱਥੇ ਵਾਰਿਸ ਸ਼ਾਹ ਜਿਹੜਾ ਹੈ ਉਹ ਇਹ ਟੈਕਨੀਕ ਯੂਜ਼ ਕਰਦਾ ਹੈ ਕਿ ਜਿਹੜੀਆਂ ਮੱਲਾਹ ਦੀਆਂ ਬੀਵੀਆਂ ਨੇ ਉਹ ਇਤਿਹਾਸਕ ਹੋ ਜਾਂਦੀਆਂ ਨੇ, ਔਰ ਉਹ ਕਹਿੰਦੀਆਂ ਨੇ ਕਿ ਤੂੰ, ਉਹ ਛਾਲ ਮਾਰਨ ਲਈ ਤਿਆਰ ਹੋ ਜਾਂਦਾ ਨਾ ਉਹਦੇ ਵਿੱਚ, ਤੇ ਉਹ ਉਹਨੂੰ ਰੋਕਦੀਆਂ ਨੇ ਕਿ ਤੂੰ ਇਵੇਂ ਨਾ ਕਰ, ਅਸੀਂ ਤੇਰੀ ਬਾਂਦੀਆਂ, ਅਸੀਂ ਤੈਨੂੰ ਮੋਢਿਆਂ ਤੇ ਚਾੜ ਕੇ, ਮਤਲਬ ਜੋ ਔਰਤ ਦੇ ਅੰਦਰ ਜਿਹੜੀ ਕਾਈਂਡਨੈਸ ਹੈ, ਉਹਨਾਂ ਕਾਈਂਡਨੈਸ ਜਿਹੜੀ ਹੈ ਬਿਲਕੁਲ ਥਰੂ ਆਊਟ, ਕਿ ਕੀ ਬੰਦੇ ਨੂੰ ਕਿਉਂ ਮਾਰ ਰਹੇ ਆ ਵੀ ਕਿ ਚਾਰ ਪੈਸਿਆਂ ਲਈ ਆਣ ਦੇ ਜਾਨ, ਠੀਕ ਹੈ, ਠੀਕ ਹੈ। ਤੇ ਉਹ ਜਿਹੜਾ ਹੈ ਵਾ ਉੱਥੇ ਵੀ ਤੁਸੀਂ ਵੇਖਦੇ ਹੋ ਕਿ ਵਾਰਿਸ ਸ਼ਾਹ ਬਿਲਕੁਲ ਹੀ ਇੱਕ ਹੋਰ ਐਂਗਲ ਦੇ ਨਾਲ ਕਹਾਣੀ ਨੂੰ ਤੋੜਦਾ ਹੈ, ਔਰ ਬਾਕੀ ਜਿਹੜੇ ਨੇ ਉਹ ਦੂਜੀ ਤਰ੍ਹਾਂ ਕਹਾਣੀ ਤੋੜਦੇ ਨੇ। ਫਿਰ ਜਦੋਂ ਆਪਣਾ ਹੀਰ ਦੇ ਨਾਲ ਉਹਦਾ ਮਿਲਾਪ ਹੁੰਦਾ ਹੈ ਦਰਿਆ ਤੋਂ ਪਾਰ, ਤੇ ਜਿਹੜਾ ਆਪਣਾ ਉਹਦਾ ਹੈਗਾ ਉਹਦੀ ਕਹਾਣੀ ਹੋਰ ਹੈ ਦਮੋਦਰ ਦਾਸ ਦੀ, ਠੀਕ। ਦਮੋਦਰ ਦਾਸ ਦੀ ਕਹਾਣੀ ਇਹ ਹੈ, ਔਰ ਉਹ ਬਹੁਤ ਬਹੁਤ ਹੀ ਖੂਬਸੂਰਤ ਡਿਸਕ੍ਰਿਪਸ਼ਨ ਹੈ, ਜਿਵੇਂ ਦਮੋਦਰ ਦਾਸ ਹੀਰ ਔਰ ਰਾਂਝੇ ਦਾ ਮਿਲਾਪ ਕਰਵਾਉਂਦਾ ਹੈ। ਅੱਛਾ, ਮਤਲਬ ਮੈਂ ਇੱਕ ਤਰੀਕੇ ਨਾਲ ਕਹਿ ਸਕਦਾ ਹੈ ਫਿਲਮੀ, ਮੈਂ ਇੱਕ ਤਰੀਕੇ ਨਾਲ ਕਹਿ ਸਕਦਾ ਕਿ ਇੱਕ ਸਕ੍ਰਿਪਟ ਦੇ ਮੰਜ਼ਰ ਨਗਾਰੀ ਦੇ ਨੁਕਤਾ ਨਜ਼ਰ ਨਾਲ ਵੇਖੋ ਤੇ ਦਮੋਦਰ ਦਾਸ ਦੀ ਹੀਰ ਕਈਆਂ ਥਾਵਾਂ ਤੇ ਵਾਰਿਸ ਸ਼ਾਹ ਦੀ ਮੰਜ਼ਰ ਨਗਾਰੀ ਨਾਲੋਂ ਕਿਤੇ ਬਿਹਤਰ ਨਜ਼ਰ ਆਉਂਦੀ ਹੈ ਤੁਹਾਨੂੰ, ਠੀਕ ਹੈ। ਜਿਵੇਂ ਉਹ ਲਿਖਦਾ ਹੈ ਉਹਨੂੰ, ਜਿਵੇਂ ਮੰਜ਼ਰ ਨੂੰ ਖਿੱਚਦਾ ਹੈ ਕਿ ਜਿਹੜਾ ਰਾਂਝਾ ਹੈ ਉਹ ਦਰਿਆ ਤੋਂ ਪਾਰ ਗਿਆ ਹੈ, ਹੀਰ ਪੀਂਘ ਦੇ ਉੱਤੇ, ਹੀਰ ਪੀਂਘ ਦੇ ਉੱਤੇ ਆਪਣੀ ਸਹੇਲੀਆਂ ਦੇ ਨਾਲ ਪੀਂਘ ਰਹੀ ਹੈ, ਪੀਂਘ ਚੜਾ ਰਹੀ ਹੈ, ਪੀਂਘ ਦੇ ਉੱਤੇ ਗਈ ਹੈ, ਉਹ ਉੱਥੋਂ ਰਾਂਝੇ ਨੂੰ ਵੇਖਦੀ ਹੈ ਔਰ ਉੱਤੋਂ ਛਾਲ ਮਾਰ ਦਿੰਦੀ ਹੈ, ਠੀਕ ਹੈ। ਤੇ ਉਹ ਪਰੇਸ਼ਾਨ ਹੋ ਜਾਂਦੀ ਹੈ ਕਿ ਇਹ ਬੰਦਾ, ਮੈਂ ਹੁਣ ਸਹੇਲੀਆਂ ਜਿਹੜੀਆਂ ਨੇ ਉਹਦੀਆਂ ਉਹ ਕਹਿੰਦੀਆਂ ਨੇ ਤੇ ਕੋਈ ਕੰਮ ਖਰਾਬ ਹੋ ਗਿਆ ਹੈ, ਤੇ ਉਹ ਫਿਰ ਸਹੇਲੀਆਂ ਦੇ ਨਾਲ ਕੋਈ ਚੱਕਰ ਸ਼ੱਕਰ ਚਲਾ ਕੇ ਰਾਂਝੇ ਨੂੰ ਲੈ ਕੇ ਜਾਂਦੀ ਹੈ, ਵਗੈਰਾ ਵਗੈਰਾ। ਵਾਰਿਸ ਸ਼ਾਹ ਬਿਲਕੁਲ ਮੂਲ ਕਹਾਣੀ ਹੈ। ਵਾਰਿਸ ਸ਼ਾਹ ਉਹਦੀ ਜਿਹੜੀ ਹੀਰ ਦੀ ਜਿਹੜੀ ਸਰਦਾਰ ਦੀ ਧੀ ਹੈ, ਉਹਦੀ ਦਰਿਆ ਦੇ ਕੰਢੇ ਦੇ ਉੱਤੇ ਬੇੜੀ ਖੜੀ ਹੈ, ਸੇਜ ਬਣੀ ਹੈ, ਉਹ ਕਹਿੰਦਾ ਕਾਹਦੀ ਸੇਜ ਕੂਦੀ ਸੇਜ, ਉਹ ਜਾ ਕੇ ਬਹਿ ਜਾਂਦਾ, ਸਾਰੀ ਰਾਤ ਉੱਥੇ ਮੌਜ ਮੇਲਾ ਕਰਦਾ, ਲੋਕਾਂ ਨੂੰ ਵੀ ਸੱਦਦਾ। ਮਤਲਬ ਉਹ ਜਿਹੜੀ ਉਹ ਜਗ੍ਹਾ ਯਾਨੀ ਇੱਥੋਂ ਵਾਰਿਸ ਸ਼ਾਹ ਦਿਖਾਉਂਦਾ ਇਹ ਹੈ, ਉਹ ਜਗ੍ਹਾ ਜਿਹੜੀ ਹੁਕਮਰਾਨਾਂ ਦੀ ਆਪਣੀ ਐਕਸਕਲੂਸਿਵ ਸੀ, ਰਾਂਝਾ ਉਹਨੂੰ ਅਵਾਮੀ ਬਣਾ ਦਿੰਦਾ ਹੈ। ਅੱਛਾ ਅੱਛਾ, ਹਾਂ, ਕਿ ਇਹ ਵੀ ਡਾਇਰੈਕਟ ਕਨਫਰੰਟੇਸ਼ਨ ਆ ਗਈ, ਠੀਕ। ਉਹ ਜਦੋਂ ਹੀਰ ਆਉਂਦੀ ਉਹ ਕਹਿੰਦੀ ਹੈ ਇੱਕ ਮਤਲਬ ਹੀਰ ਨੂੰ ਲੋਕੀ ਜਾ ਕੇ ਦੱਸਦੇ ਨੇ ਕਿ ਤੇਰੀ ਬੇੜੀ ਨੂੰ ਤੇ ਉਹਨੇ ਆਪਣਾ ਉੱਥੇ ਤੇ ਹਰ ਲੰਡੀ ਬੁੱਚੀ ਨੂੰ ਉਹਨੇ ਬਿਠਾ ਲਿਆ, ਉੱਥੇ ਤੇ ਬਹਿ ਕੇ ਮੌਜਾਂ ਕਰ ਰਿਹਾ, ਤੇ ਹੀਰ ਆ ਕੇ ਉਹਨੂੰ ਆਪਣਾ
ਮਾਰਨ ਲੱਗਦੀ ਹੈ, ਸੁੱਤਾ ਪਿਆ ਹੈ ਉਹ, ਉਹਨੂੰ ਮਾਰਨ ਲੱਗਦੀ ਹੈ। ਅਤੇ ਵਾਰਿਸ ਸ਼ਾਹ ਲੰਬਾ ਚੌੜਾ ਨਹੀਂ ਕਰਦਾ ਜਿਵੇਂ ਆਮ ਸ਼ਾਇਰ ਕਰਦੇ ਨੇ, ਉਹਨੇ ਇਹ ਦੇਖਿਆ ਅਤੇ ਉਹਨੇ ਉਹ ਕਿਹਾ। ਅਤੇ ਵਾਰਿਸ ਸ਼ਾਹ ਸਿਰਫ ਇੰਨਾ ਕਹਿੰਦਾ ਹੈ, ਰਾਂਝੇ ਉੱਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਬਸ ਉਹ ਮਾਰਨ ਲੱਗੀ ਹੈ ਨਾ, ਉਹ ਉੱਠਿਆ, ਉੱਠ ਕੇ ਉਹਨੇ ਹੀਰ ਨੇ ਉਹਨੂੰ ਵੇਖਿਆ ਅਤੇ ਬਸ ਹੀਰ ਉੱਥੇ ਹੀਰ ਹੱਸ ਕੇ ਤੇ ਮਿਹਰਬਾਨ ਹੋਈ। ਠੀਕ। ਹੁਣ ਦੇਖੋ ਉਸ ਤੋਂ ਬਾਅਦ ਜਿਹੜਾ ਬਾਕੀ ਕਹਾਣੀ ਦੇ ਵਿੱਚ ਜਿਹੜਾ ਮਾਪਿਆਂ ਦੇ ਘਰ ਅਤੇ ਸਹੁਰਿਆਂ ਦੇ ਘਰ ਹੀਰ ਜਾਂਦੀ ਹੈ, ਅਤੇ ਦਮੋਦਰ ਦਾਸ ਜਿਹੜਾ ਹੈ ਉਹ ਜਿਵੇਂ ਕਹਾਣੀ ਨੂੰ ਲਿਖਦਾ ਹੈ, ਉਹ ਵੀ ਮਤਲਬ ਇੱਕ ਕਨਵੈਨਸ਼ਨਲ ਜਿਹੀ ਕਹਾਣੀ, ਇੱਕ ਡਾਇਲਾਗ, ਇੱਕ ਫਿਲਮ ਦੀ ਕਹਾਣੀ ਹੈ। ਜਿਹੜਾ ਆਪਣਾ ਹਾਫਿਜ਼ ਮੁਕਬਲ ਹੈ, ਹਾਫਿਜ਼ ਮੁਕਬਲ ਜਿਹੜਾ ਹੈ ਉਹ ਕਿਤੇ ਵੀ ਹੀਰ ਨੂੰ ਬਗਾਵਤ ਕਰਦਿਆਂ ਨਹੀਂ ਦਿਖਾਉਂਦਾ, ਸਿਰਫ ਮਜਬੂਰ ਦਿਖਾਉਂਦਾ ਹੈ। ਅੱਛਾ, ਮਤਲਬ ਇਹ ਕਾਜ਼ੀ ਨਾਲ ਵੀ ਹੀਰ ਆਪਣੇ ਆਪ ਨੂੰ ਅਸਰਟ ਨਹੀਂ ਕਰਦੀ, ਬਲਕਿ ਸਿਰਫ ਇਹ ਕਹਿੰਦੀ ਹੈ ਕਿ ਮੈਂ ਮਜਬੂਰ ਹਾਂ ਔਰ ਮੈਂ ਇਸ ਤੋਂ ਇਲਾਵਾ ਕਰ ਕੁਛ ਨਹੀਂ ਸਕਦੀ। ਲੇਕਿਨ ਜਿਹੜੀ ਵਾਰਿਸ ਸ਼ਾਹ ਦੀ ਹੀਰ ਹੈ ਉਹ ਤੇ ਕਾਜ਼ੀ ਨੂੰ ਗਾਲਾਂ ਕੱਢਦੀ ਹੈ। ਸੋ ਅਗੇਨ ਵਾਰਿਸ ਸ਼ਾਹ ਉੱਥੇ ਜਿਹੜੇ ਕਾਜ਼ੀ ਨੇ ਔਰ ਜਿਹੜੇ ਮੁੱਲਾ ਨੇ ਉਹਨਾਂ ਦੇ ਨਾਲ ਆਪਣੀ ਉਹਨਾਂ ਦੇ ਨਾਲ ਕੰਟਰਾਡਿਕਸ਼ਨ ਦਿਖਾਉਂਦਾ ਹੈ। ਔਰ ਇਹੋ ਹੀ ਇਸੇ ਤਰੀਕੇ ਦੇ ਨਾਲ ਜਦੋਂ ਜੋਗੀ ਕੋਲ ਜਾਂਦਾ ਹੈ, ਜਦੋਂ ਉਹ ਖੇੜਿਆਂ 'ਤੇ ਜਾਂਦਾ ਹੈ, ਅਤੇ ਤਿੰਨੇ ਬੰਦੇ ਮੁਖਤਲਿਫ ਕਹਾਣੀਆਂ ਲਿਖਦੇ ਨੇ। ਔਰ ਵਾਰਿਸ ਸ਼ਾਹ ਦਾ ਹੈ ਕਿ ਉਹਨੇ ਜਿੱਥੇ ਲੈ ਕੇ ਜਾਣਾ ਰਾਂਝੇ ਨੂੰ, ਉੱਥੇ ਟਕਰਾਅ ਕਰਵਾਉਣਾ ਉਸ ਇੰਸਟੀਟਿਊਸ਼ਨ ਦੇ ਨਾਲ। ਠੀਕ ਹੈ। ਜਿਹੜਾ ਦਮੋਦਰ ਦਾਸ ਹੈ ਉਹਨੇ ਉਹਨੂੰ ਇੱਕ ਤਰ੍ਹਾਂ ਦੀ ਸੋਸ਼ਲ ਰਿਲੇਸ਼ਨ ਦਾ ਵੀ ਦਿਖਾਉਣਾ ਹੈ, ਔਰ ਜਿਹੜਾ ਹਾਫਿਜ਼ ਮੁਕਬਲ ਹੈ ਉਹਨੇ ਜਸਟੀਫਾਈ ਕਰਨਾ ਹੈ, ਉਹਨੇ ਮਤਲਬ ਉਹਨੂੰ ਹਰ ਬੰਦੇ ਨੂੰ ਸ਼ਰੀਫ ਦਿਖਾਉਣਾ ਹੈ। ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਹੈ, ਵਾਰਿਸ ਸ਼ਾਹ ਪਹਿਲਾ ਸ਼ਾਇਰ ਸੀ ਜਿਹਨੇ ਕਿ ਹੀਰ ਰਾਂਝੇ ਦੇ ਕਿੱਸੇ ਨੂੰ ਟ੍ਰੈਜਿਕ ਐਂਡ ਕੀਤਾ। ਅੱਛਾ, ਹਾਂ ਠੀਕ ਹੈ। ਬਾਕੀਆਂ ਨੇ ਇਸ ਤੋਂ ਪਹਿਲੇ ਹੱਸੀ ਖੁਸ਼ੀ ਰਹੇ। ਹਾਂ, ਇਸ ਤੋਂ ਪਹਿਲੇ ਦਮੋਦਰ ਦਾਸ ਨੇ ਕਿਹਾ ਜੀ ਕਿ ਉਹ ਫਿਰ ਹੱਸੀ ਖੁਸ਼ੀ ਪਤਾ ਨਹੀਂ ਜੰਗਲ 'ਚ ਰਹਿਣ ਸ਼ੁਰੂ ਹੋ ਗਏ ਜਾਂ ਮੱਕੇ ਮਦੀਨੇ ਚਲੇ ਗਏ। ਇਸ ਤਰ੍ਹਾਂ ਹੀ ਹਾਫਿਜ਼ ਮੁਕਬਲ ਨੇ ਵੀ ਕਿਹਾ। ਵਾਰਿਸ ਸ਼ਾਹ ਨੇ ਕਿਹਾ ਨਹੀਂ, ਇੰਜ ਨਹੀਂ ਹੈ, ਇਹ ਸੁਸਾਇਟੀ ਹੀਰ ਰਾਂਝੇ ਨੂੰ ਜ਼ਿੰਦਾ ਨਹੀਂ ਰਹਿਣ ਦੇ ਸਕਦੀ। ਇਸ ਵਾਸਤੇ ਉਹਨੇ ਹੀਰ ਨੂੰ ਜ਼ਹਿਰ ਦਵਾਇਆ, ਔਰ ਰਾਂਝੇ ਜਿਹੜਾ ਉਹਨੇ ਜਦੋਂ ਖਬਰ ਸੁਣੀ ਹੀਰ ਦੇ ਮਰਨ ਦੀ ਤੇ ਉਹਦੇ ਸਾਹ ਨਿਕਲ ਗਏ। ਸੋ ਇਹ ਪਹਿਲਾ ਸ਼ਾਇਰ ਵਾਰਿਸ ਸ਼ਾਹ ਸੀ ਜਿਹਨੇ ਕਿ ਉਸ ਕਹਾਣੀ ਨੂੰ ਟ੍ਰੈਜਿਕ ਬਣਾਇਆ ਔਰ ਅਸਲੀਅਤ ਦੇ ਕੋਲ ਲਿਆਂਦਾ ਕਿ ਇਹ ਸੁਸਾਇਟੀ ਅਜੇ ਹੀਰ ਰਾਂਝੇ ਦੇ ਰਹਿਣ ਲਈ ਤਿਆਰ ਨਹੀਂ ਹੈਗੀ। ਅੱਛਾ, ਕੋਈ ਹੋਰ ਵੀ ਮਿਕਸ ਹੋਈ ਹੈ ਕਿਉਂਕਿ ਇਤਨੀ ਮਸ਼ਹੂਰ ਹੈ, ਲੋਕ ਇਤਨਾ ਗਾਉਂਦੇ ਵੀ ਨੇ, ਯਾਦ ਵੀ ਰੱਖਦੇ ਨੇ, ਅਤੇ ਇਹਦੇ 'ਚ ਕੋਈ ਆਪਣੀ ਵੀ ਲੋਕਾਂ ਨੇ ਕੋਈ ਮਿਲਾਵਟ ਵਗੈਰਾ ਕੀਤੀ ਹੈ? ਹੀਰ ਵਾਰਿਸ ਸ਼ਾਹ ਦੀ ਗੱਲ ਕਰ ਲੈਂਦੇ ਅਗਰ। ਨਹੀਂ, ਹੀਰ ਵਾਰਿਸ ਸ਼ਾਹ ਦੀ ਤਾਂ ਮਿਲਾਵਟ ਬਹੁਤ ਬਹੁਤ ਜ਼ਿਆਦਾ ਹੋਈ ਹੈ। ਔਰ ਇਹ ਹੈ ਕਿ ਉਹ ਜ਼ਾਹਿਦ ਇਕਬਾਲ ਇੱਕ ਸਕਾਲਰ ਹੈ, ਉਹਨੇ ਛਾਪੀ ਹੈ ਹੀਰ ਵਾਰਿਸ ਸ਼ਾਹ 'ਚ ਰਲਵੇਂ ਸ਼ੇਰ। ਉਹ ਤਾਂ ਕੋਈ ਐਡੀ ਮੋਟੀ ਕਿਤਾਬ ਹੈਗੀ ਹੈ ਜਿਹਦੇ 'ਚੋਂ ਜਿਹੜੇ ਰਲਵੇਂ ਸ਼ੇਰ ਨੇ। ਲੇਕਿਨ ਅਬਦੁਲ ਅਜ਼ੀਜ਼ ਬਾਰ ਐਟ ਲਾ ਨੇ ਔਰ ਸੀਤਲ ਨੇ, ਪ੍ਰੋਫੈਸਰ ਸੀਤਲ ਨੇ ਇੰਡੀਆ 'ਚ ਸ਼ੁਰੂ ਕੀਤਾ ਸੀ ਕੰਮ। ਫਿਰ ਅਜ਼ੀਜ਼ ਬਾਰ ਐਟ ਲਾ ਨੇ ਪਾਕਿਸਤਾਨ 'ਚ ਪੂਰੀ ਯਾਨੀ ਆਪਣੀ ਉਮਰ ਦਾ ਬਹੁਤਾ ਹਿੱਸਾ ਹੀਰ ਨੂੰ ਐਡਿਟ ਕਰਨ 'ਤੇ ਲਾਇਆ ਕਿ ਅਸਲ ਕਿਹੜੀ ਹੈ ਜਿਹੜੀ ਵਾਰਿਸ ਸ਼ਾਹ ਨੇ ਲਿਖੀ ਹੈ ਔਰ ਮਿਲਾਵਟ ਕਿਹੜੀ ਹੋਈ, ਮਿਲਾਵਟ ਕਿਹੜੀ ਹੈ। ਤਾਂ ਹੁਣ ਜਿਹੜੇ ਹੀਰ ਦੇ ਨੁਸਖੇ ਬਾਜ਼ਾਰ ਵਿੱਚ ਹੈਗੇ ਨੇ ਉਹ ਤਕਰੀਬਨ 99% ਜਿਹੜੇ ਨੇ ਉਹ ਦਰੁਸਤ ਨੁਸਖੇ ਨੇ। ਉਹ ਵਜ੍ਹਾ ਇਹ ਹੋਈ ਕਿ ਜਦੋਂ ਛਾਪਾਖਾਨਾ ਆ ਗਿਆ ਨਾ ਤੇ ਹੀਰ ਬਹੁਤ ਵਿਕਦੀ ਸੀ, ਹੀਰ ਵਾਰਿਸ ਸ਼ਾਹ ਲੱਖਾਂ ਦੀ ਤਾਦਾਦ 'ਚ ਵਿਕਦੀ ਸੀ। ਠੀਕ। ਅੱਛਾ, ਹੁਣ ਮਸਲਾ ਇਹ ਸੀਗਾ ਕਿ ਇੱਕ ਪਬਲਿਸ਼ਰ ਨੇ ਛਾਪੀ ਹੈ ਹੀਰ ਪੈਸੇ ਕਮਾਉਣ ਲਈ, ਲੱਖਾਂ ਰੁਪਏ ਕਮਾ ਰਹੇ ਸਨ। ਹੁਣ ਦੂਸਰਾ ਪਬਲਿਸ਼ਰ ਡਿਸਟ੍ਰੀਬਿਊਸ਼ ਕਿਹਨੂੰ ਕਰੇ? ਲਿਹਾਜ਼ਾ ਉਹਨੇ ਕਿਸੇ ਸ਼ਾਇਰ ਨੂੰ ਫੜ ਲਿਆ, ਮਾੜੇ ਮੋਟੇ ਨੂੰ, ਕੋਈ ਦਰਜੀ ਹੈ, ਕੋਈ ਕੁਛ ਹੈ, ਮਤਲਬ ਉਹਨਾਂ ਵਿੱਚੋਂ ਗਾਣ ਵਾਲਾ ਜਾਂ ਯਾਦ ਕਰਨ ਵਾਲਾ ਨਹੀਂ, ਉਹਨਾਂ ਵਿੱਚੋਂ ਬਹੁਤ ਜਿਹੜੇ ਮਸ਼ਹੂਰ ਨੇ ਉਹ ਆਪਣਾ ਜਿਨ੍ਹਾਂ ਨੇ ਰੜਾ ਕੀਤਾ ਉਹ ਹੈਗਾ ਆਪਣਾ ਪੀਰਾਂ ਦਿੱਤਾ
ਤ੍ਰਿਕੜ ਵਾਲਾ, ਠੀਕ, ਅੱਛਾ ਤੇ ਜਿਹੜੀ ਹੋਰ ਦਾ ਨਾਮ ਮੈਨੂੰ ਭੁੱਲ ਰਿਹਾ ਹੈ, ਫਿਰ ਅਜ਼ੀਜ਼ ਕਾਨੂੰਗੋ ਹੈ, ਵਗੈਰਾ ਵਗੈਰਾ। ਔਰ ਇਹ ਜਿਹੜੇ ਬੜੇ ਬਲਕਿ ਤੁਸੀਂ ਹੈਰਾਨ ਹੋਵੋਗੇ ਕਿ ਇਹ ਜਿਹੜੇ ਬੜੇ ਮਸ਼ਹੂਰ ਬੰਦ ਨੇ ਵਾਰਿਸ ਸ਼ਾਹ ਦੇ ਨਾਂ 'ਤੇ ਜਿਹੜੇ ਗਾਏ ਜਾਂਦੇ ਨੇ, ਡੋਲੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਹਾਂਜੀ ਹਾਂਜੀ। ਇਹ ਹਦਾਇਤੁੱਲਾ ਦੇ ਨੇ। ਅੱਛਾ ਅੱਛਾ, ਇਹ ਅਸਲ ਉਹਦੇ 'ਚ ਦਾ ਹਿੱਸਾ ਨਹੀਂ ਹੈਗੀ। ਅਸਲ 'ਚ ਉਹ ਟੈਕਸਟ ਦਾ ਹਿੱਸਾ ਨਹੀਂ ਹੈਗੇ। ਅੱਛਾ, ਕਿਉਂਕਿ ਜਾਂ ਇਹ ਹੈ ਕਿ ਤਕਦੀਰ ਪਹਾੜ ਉਲਟਦੀ ਵੇ, ਇਹ ਜਿਹੜੇ ਨੇ ਇਹ ਵਾਰਿਸ ਸ਼ਾਹ ਦੇ ਨਹੀਂ ਹੈਗੇ। ਠੀਕ ਹੈ। ਔਰ ਤੁਹਾਡੀ ਗੁਫ਼ਤਗੂ ਤੋਂ ਲੱਗ ਹਦਾਇਤੁੱਲਾ ਦੇ ਨੇ। ਤੁਹਾਡੀ ਗੁਫ਼ਤਗੂ ਤੋਂ ਲੱਗਦੀ ਹੈ ਕਿ ਜਦੋਂ ਰਾਂਝੇ ਨੇ ਦਰਿਆ ਪਾਰ ਕਰਕੇ ਪਹੁੰਚਿਆ ਤੇ ਉਹਦੇ 'ਚ ਮੈਂ ਜੋ ਸੁਣਿਆ ਜੋ ਪੜ੍ਹਿਆ ਉਹਦੇ 'ਚ ਹੈ ਕਿ ਉਹ ਜਾ ਕੇ ਉੱਥੇ ਸੌਂ ਗਿਆ, ਔਰ ਫਿਰ ਉਸ ਤੋਂ ਬਾਅਦ ਉਹਦਾ ਬੜਾ ਮੁਕਾਲਮਾ ਹੋਇਆ। ਉਹ ਇਹ ਨਹੀਂ ਹੈਗਾ ਕਿ ਜੀ ਉੱਥੇ ਉਹ ਆਮ ਲੋਕ ਆਉਣੇ ਸ਼ੁਰੂ ਹੋ ਗਏ ਨੇ ਔਰ ਮਤਲਬ ਨਹੀਂ ਵਾਰਿਸ ਸ਼ਾਹ ਨੇ ਤੇ ਇਹ ਕਿਹਾ ਨਾ ਜੀ ਕਿ ਜੰਜ ਦੀ ਬਣੀ ਬੈਠਕ, ਹਾਂ ਹਾਂ ਬਿਲਕੁਲ, ਕਿ ਜਿਹੜੀ ਉਹਦੀ ਸੇਜ ਹੈ ਉਹ ਜੰਜ ਦੀ ਬੈਠਕ ਬਣ ਗਈ, ਤੇ ਉਸ ਲੋਕੀ ਉੱਥੇ ਬੈਠੇ ਨੇ, ਗੱਪਾਂ ਮਾਰ ਰਹੇ ਨੇ, ਖਾ ਪੀ ਰਹੇ ਨੇ, ਮੌਜ ਉਡਾ ਰਹੇ ਨੇ। ਰਾਂਝੇ ਨੇ ਕਿਹਾ ਆਓ ਤੁਸੀਂ। ਅੱਛਾ, ਜਦੋਂ ਤੁਸੀਂ ਕਹਿ ਰਹੇ ਹੋ ਕਿ ਇਤਨੀ ਪੜ੍ਹੀ ਜਾਂਦੀ ਸੀ, ਇਤਨੀ ਛਪ ਰਹੀ ਸੀ, ਇਹਦਾ ਮਤਲਬ ਕਿ ਉਸ ਟਾਈਮ ਲੋਕ ਇਤਨੇ ਲਿਟਰੇਟ ਹੈ ਸਨ ਕਿ ਉਹ ਕਿਤਾਬ ਖਰੀਦ ਕੇ ਪੜ੍ਹਨਾ ਔਰ ਫਿਰ ਯਾਦ ਕਰਨਾ ਉਹ ਇੱਕ ਹਿੱਸਾ ਸੀ ਉਹਦਾ। ਹਰ ਦੂਜੇ ਪਿੰਡ ਵਿੱਚ ਮੇਲਾ ਲੱਗਦਾ ਸੀ। ਹਰ ਦੂਜੇ ਪਿੰਡ ਵਿੱਚ ਸੈਂਕੜੇ ਤਾਦਾਦ ਦੇ ਵਿੱਚ ਨਾ ਸਿਰਫ ਹੀਰ ਵਾਰਿਸ ਸ਼ਾਹ ਵਿਕਦੀ ਸੀ, ਬਲਕਿ ਪੰਜਾਬੀ ਦੀਆਂ ਬਾਕੀ, ਤੁਹਾਨੂੰ ਪਤਾ ਹੈ ਕਿ ਜਿਹੜਾ ਲਾਹੌਰ ਦੇ ਵਿੱਚ ਕਸ਼ਮੀਰੀ ਬਾਜ਼ਾਰ ਹੈ, ਕਸ਼ਮੀਰੀ ਬਾਜ਼ਾਰ ਜਿਹੜਾ ਉਹ ਟੋਟਲੀ ਪੰਜਾਬੀ ਪਬਲਿਸ਼ਿੰਗ ਕਰਦਾ ਸੀ। ਅੱਛਾ, ਇਸੇ ਵਾਸਤੇ ਇਹ ਕਿਹਾ ਜਾਂਦਾ ਹੈ, ਔਰ ਇਹਦੇ 'ਚ ਫਿਗਰਸ ਹੈਗੇ ਨੇ, ਲੋਕਾਂ ਨੇ ਜੇ ਰਿਸਰਚ ਕਰਕੇ ਦੱਸੇ ਨੇ ਕਿ ਅੰਗਰੇਜ਼ ਦੇ ਆਉਣ ਤੋਂ ਪਹਿਲੇ ਪੰਜਾਬ ਵਿੱਚ ਜਿਹੜਾ ਲਿਟਰੇਸੀ ਦਾ ਰੇਟ ਸੀ ਕੋਈ 80% ਸੀਗਾ। ਲਿਟਰੇਸੀ ਤੋਂ ਮੁਰਾਦ ਪੰਜਾਬੀ ਜਿਹੜੇ ਪੜ੍ਹ ਸਕਦੇ ਸੀ, ਉਹ ਤਾਂ ਉਰਦੂ ਆ ਗਈ। ਹੁਣ ਪੰਜਾਬੀਆਂ ਨੂੰ ਉਰਦੂ ਪੜ੍ਹਨੀ ਨਹੀਂ ਆਉਂਦੀ, ਇਸ ਵਾਸਤੇ ਉਹ 100% ਇਲਿਟਰੇਟ ਹੋ ਗਏ। ਤਾਂ ਤੇ ਇਹ ਜਿਹੜੀਆਂ ਕਿਤਾਬਾਂ ਵਿਕਦੀਆਂ ਸਨ ਨਾ ਮੇਲਿਆਂ 'ਚ ਸੈਂਕੜੇ ਦੀ ਤਾਦਾਦ ਦੇ ਵਿੱਚ, ਇਹ ਤਾਂ ਦੂਰ ਦੀ ਗੱਲ ਨਹੀਂ ਹੈ। ਇਹ ਤਾਂ ਜਦੋਂ ਮੈਂ ਆਪਣੇ ਨਿੱਕੇ ਹੁੰਦਿਆਂ ਮੇਲੇ 'ਤੇ ਜਾਂਦਾ ਸਾਂ, ਮੁਖਤਲਿਫ ਮੇਲਿਆਂ 'ਤੇ, ਤਾਂ ਉੱਥੇ ਕਿਤਾਬਾਂ ਦੇ, ਪੰਜਾਬੀ ਕਿਤਾਬਾਂ ਦੇ ਸਟਾਲ ਲੱਗਦੇ ਸਨ, ਔਰ ਉਹਦੇ ਉੱਤੇ ਬੜੀ ਵਿਕਰੀ ਹੁੰਦੀ ਸੀ। ਅੱਛਾ ਅੱਛਾ, ਹਾਂਜੀ। ਅੱਛਾ, ਹੁਣ ਥੋੜ੍ਹਾ ਜਿਹਾ ਟਾਈਮ ਅਸੀਂ ਦੇ ਦਈਏ ਹੀਰ ਦਮੂਦਰ ਨੂੰ, ਕਿ ਇਹ ਉਹਨਾਂ ਨੇ ਐਸਾ ਕਿੱਸਾ ਲਿਖਿਆ, ਐਸੀ ਕਹਾਣੀ ਲਿਖੀ ਹੈ ਕਿ ਹਰ ਉਸ ਦੌਰ ਦੇ ਕਲਾਸੀਕਲ ਪੋਇਟ ਨੇ ਉਹਦੇ 'ਚੋਂ ਕੁਝ ਨਾ ਕੁਝ ਲੈ ਕੇ ਐਜ਼ ਅ ਰੈਫਰੈਂਸ ਵੀ, ਜਾਂ ਦੋ ਕਰੈਕਟਰ ਲੈ ਕੇ ਉਹਨਾਂ ਦੇ ਉਹ ਕਰਵਾ ਕੇ ਉਹਨਾਂ ਨੂੰ ਇਸਤੇਮਾਲ ਕੀਤਾ। ਇਹ ਵਡਿਆਈ ਨਹੀਂ ਹੈ? ਮਤਲਬ ਨਹੀਂ, ਮੇਰਾ ਖਿਆਲ ਹੈ ਕਿ ਹੀਰ ਦਮੋਦਰ ਦਾਸ ਨੇ ਹੀਰ ਦਾ ਕਿੱਸਾ ਉਂਝ ਇਹ ਨਹੀਂ ਕਿ ਉਹਨੇ ਆਪ ਹੀ ਹੀਰ ਦਾ ਕਿੱਸਾ ਲਿਖਿਆ ਤੇ ਉਸ ਤੋਂ ਅੱਗੇ ਲਿਖਿਆ। ਹੀਰ ਦਾ ਕਿੱਸਾ ਬਤੌਰ ਇੱਕ ਫੋਕ ਕਹਾਣੀ ਦੇ ਉਸ ਤੋਂ ਪਹਿਲੇ ਮਸ਼ਹੂਰ ਹੋ ਚੁੱਕਿਆ ਸੀ, ਐਸਟੈਬਲਿਸ਼ ਹੋ ਗਿਆ। ਅੱਛਾ, ਠੀਕ ਹੈ, ਐਸਟੈਬਲਿਸ਼ ਹੋ ਚੁੱਕਿਆ ਸੀ। ਠੀਕ ਹੈ। ਔਰ ਫਿਰ ਦੇਖੋ ਉਹਦੇ 'ਚੋਂ ਹਰ, ਠੀਕ ਹੈ, ਦੇਖੋ ਜਿਹੜੀ ਕੋਈ ਵੀ ਵੱਡੀ ਐਪਕ ਕਹਾਣੀ ਹੁੰਦੀ ਹੈ ਨਾ ਕਿਸੇ ਵੀ ਜ਼ਬਾਨ ਦੀ, ਉਹਦੇ ਵਿੱਚ ਜਿਹੜਾ ਕਿੱਸਾ ਹੁੰਦਾ ਹੈ ਨਾ, ਉਹ ਇੱਕ ਉਸ ਲਿਖੇ ਜਾਣ ਤੋਂ ਪਹਿਲੇ, ਉਸ ਐਪਕ ਦੇ ਲਿਖੇ ਜਾਣ ਤੋਂ ਪਹਿਲੇ ਉਹ ਆਵਾਮ ਵਿੱਚ ਨੋਨ ਹੁੰਦਾ ਹੈ। ਅੱਛਾ ਅੱਛਾ, ਹਰ ਜ਼ਬਾਨ ਦੇ ਵਿੱਚ, ਠੀਕ ਹੈ। ਸੋ ਇਸ ਵਾਸਤੇ ਇੱਕ ਕਿੱਸਾ ਆਮ ਸੀਗਾ। ਹਾਲਾਂਕਿ ਦਮੋਦਰ ਦਾਸ ਨੇ ਤੇ ਆਪਣਾ ਸ਼ਾਇਰਾਨਾ ਅੰਦਾਜ਼ ਨਾਲ ਉਹਨੂੰ ਸੱਚੀ ਸਾਬਤ ਕਰਨ ਲਈ ਕਿਹਾ ਕਿ ਜੀ ਮੈਂ ਜਾ ਕੇ ਹੱਟੀ ਪਾ ਲਈ ਸੀ ਹੀਰ ਦੇ ਪਿੰਡ 'ਚ। ਅੱਛਾ, ਹਾਂਜੀ, ਤੇ ਮੈਂ ਤੁਹਾਨੂੰ ਅੱਖੀਂ ਡਿੱਠਾ ਕਿੱਸਾ ਸੁਣਾ ਰਿਹਾ। ਅੱਛਾ ਅੱਛਾ, ਪਰ ਇਹ ਹੈ ਕਿ ਇਹ ਸਿਰਫ ਇੱਕ ਸ਼ਾਇਰਾਨਾ ਗੱਲ ਹੈ ਕਿ ਉਹ ਇੰਜ ਨਹੀਂ ਹੋਇਆ ਹੋਏਗਾ। ਤੇ ਤੁਹਾਡੀ ਗੱਲ ਦਾ ਜਵਾਬ ਇਹ ਹੈਗਾ ਕਿ ਉਹ ਤਾਂ ਕਿੱਸਾ ਚਲਾ ਆ ਰਿਹਾ ਹੈ, ਔਰ ਉਸ ਤੋਂ ਪਹਿਲੇ ਪਰਸ਼ੀਅਨ 'ਚ ਵੀ ਕਿੱਸੇ ਲਿਖੇ ਜਾ ਚੁੱਕੇ ਸਨ ਹੀਰ ਰਾਂਝੇ ਦੇ ਉੱਤੇ। ਠੀਕ ਹੈ। ਲੇਕਿਨ ਇਹ ਹੈ ਕਿ ਜਿਹੜੀ ਦਮੋਦਰ ਦਾਸ ਨੇ ਹੀਰ ਲਿਖੀ ਔਰ ਫਿਰ ਵਾਰਿਸ ਸ਼ਾਹ ਨੇ ਲਿਖੀ, ਉਹ ਵੱਡੀਆਂ ਦੋ ਤਸਨੀਫਾਂ ਨੇ, ਔਰ ਦੋਨੋਂ ਦੀਆਂ ਆਪਣੀਆਂ ਆਪਣੀਆਂ ਖੂਬੀਆਂ ਨੇ। ਵਾਰਿਸ ਸ਼ਾਹ ਦੀ ਜਿਹੜੀ ਹੈ ਉਹ ਮਕਸਦ ਜਿਹੜਾ ਸੀਗਾ ਉਹ ਹੋਰ ਸੀਗਾ। ਦਮੋਦਰ ਦਾਸ ਦਾ ਮਕਸਦ ਕਹਾਣੀ ਲਿਖਣਾ ਸੀ, ਪਰ ਕਹਾਣੀ ਲਿਖਦਿਆਂ ਵੀ ਜਿਹੜੇ ਸਮਾਜ ਦੇ ਅੰਦਰ ਦੇ ਪਾੜ ਨੇ ਉਹਨਾਂ ਨੂੰ ਦਮੋਦਰ ਦਾਸ ਨੇ ਵੀ ਉਘੇੜਿਆ, ਪਰ ਵਾਰਿਸ ਸ਼ਾਹ ਨੇ ਜਿਵੇਂ ਉਘੇੜਿਆ ਉਹ ਲੋਕਾਂ ਨੂੰ ਬਹੁਤ ਪਸੰਦ ਆਇਆ। ਓਵਰਆਲ ਸੋਸਾਇਟੀ ਨੂੰ ਕਵਰ ਕਰਦੇ ਆ। ਬਿਲਕੁਲ।